ਆਪਾਂ ਇੱਕ ਅਹਿਮ ਖਬਰ ਤੋਂ ਗੱਲ ਕਰੀਏ ਚੰਡੀਗੜ੍ਹ ਦੀ ਰਾਜਨੀਤੀ ਦੀ। ਕਹਿੰਦੇ ਅਨਿਲ ਮਸੀਹ ਨੇ ਮਸੀਹਾ ਬਣ ਕੇ ਭਾਜਪਾ ਦੀ ਬੇੜੀ ਪਾਰ ਹੀ ਲਾਤੀ ਜੀ ਫਿਰ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਜਪਾ ਦੇ ਲਈ, ਭਾਜਪਾ ਦੇ ਐਮਸੀਆਂ ਦੇ ਲਈ, ਚੰਡੀਗੜ੍ਹ ਦੀ ਮੇਅਰ ਦੀ ਕੁਰਸੀ ਦੇ ਲਈ ਭਾਜਪਾ ਖਾਤਰ ਫਿਰ ਅਨਿਲ ਮਸੀਹ ਜਿਹੜੇ ਸਾਰੀ ਚੋਣ ਪ੍ਰਕਿਰਿਆ ਕਰਾਉਣੀ ਸੀ, ਜਿਨ੍ਹਾਂ ਨੇ ਸਿਰੇ ਚੜਾਉਣੀ ਸੀ, ਉਹਨਾਂ ਨੇ ਉਹਨਾਂ ਲਈ ਮਸੀਹ ਦੀ ਭੂਮਿਕਾ ਨਿਭਾਈ। ਪ੍ਰਵੀਨ ਜੀ, 2016 ਤੋਂ ਲੈ ਕੇ ਹੁਣ ਤੱਕ ਭਾਜਪਾ ਚੰਡੀਗੜ੍ਹ ਦੇ ਮੇਅਰ ਤੇ ਕਾਬਜ਼ ਹੈ। ਇਸ ਦੌਰ ਦੇ ਦੌਰਾਨ ਕਿੰਨੇ ਮੌਕੇ ਉਹ ਆਏ ਕਿ ਇੱਕ ਵਾਰ ਆਮ ਆਦਮੀ ਪਾਰਟੀ ਤੇ ਭਾਜਪਾ ਦੀਆਂ ਵੋਟਾਂ ਬਰਾਬਰ ਸੀ ਤੇ ਅਕਾਲੀ ਦਾ ਇੱਕ ਐਮਸੀ ਤੇ ਕਾਂਗਰਸ ਦੇ ਐਮਸੀ ਬਾਈਕਾਟ ਕਰ ਗਏ। ਸੋ ਬਰਾਬਰ ਵੋਟਾਂ ਦੇ ਦੌਰਾਨ ਇੱਕ ਵੋਟ ਰੱਦ ਹੁੰਦੀ ਹੈ ਤੇ ਉਹ ਆਪ ਵਾਲਿਆਂ ਦੀ ਰੱਦ ਹੁੰਦੀ ਹੈ ਤੇ ਮੇਅਰ ਬਣ ਜਾਂਦਾ ਹੈ ਭਾਜਪਾ ਦਾ। ਸੋ ਉਸੇ ਪ੍ਰਕਿਰਿਆ ਨੂੰ ਲਗਭਗ ਬਰਕਰਾਰ ਰੱਖਿਆ। ਇਸ ਵਾਰ ਫਿਰ ਉਵੇਂ ਹੀ ਹੋਇਆ। ਬਕਾਇਦਾ ਤੌਰ ਦੇ ਉੱਤੇ 35 ਵਾਰਡ ਨੇ ਤੇ ਇੱਕ ਮਤਲਬ ਬੀਬੀ ਕਿਰਨ ਖੇਰ ਦੀ ਵੋਟ ਹੈ ਜਿਹੜੀ ਬਤੌਰ ਐਮਪੀ ਹੈ। ਸੋ 36 ਵੋਟਾਂ ਨੇ ਤੇ 36 ਵੋਟਾਂ ਦੇ ਵਿੱਚੋਂ ਮਤਲਬ ਆਮ ਆਦਮੀ ਪਾਰਟੀ ਕੋਲ ਕਹਿੰਦੇ ਸਾਡੇ ਕੋਲ ਜੀ ਆਪਣੀਆਂ ਵੋਟਾਂ ਪੂਰੀਆਂ ਨੇ ਕਿ ਸਾਡੇ ਕੋਲ 13 ਆਪਣੀਆਂ ਨੇ ਤੇ 7 ਸਾਡੇ ਕੋਲ ਕਾਂਗਰਸ ਨਾਲ, ਤਾਂ 20 ਵੋਟਾਂ ਹੈਗੀਆਂ। ਠੀਕ ਹੈ ਜੀ। ਸੋ ਕੋਈ ਉਹਨਾਂ ਲਈ ਮਸਲਾ ਹੀ ਨਹੀਂ ਸੀਗਾ। ਭਾਜਪਾ ਕੋਲ ਆਪਣੀਆਂ ਸਿਰਫ 14 ਵੋਟਾਂ ਨੇ, 15ਵੀਂ ਵੋਟ ਉਹਨਾਂ ਦੇ ਕੋਲ ਬੀਬੀ ਕਰਨ ਖੇਰ ਦੀ ਹੈ। ਸੋ ਉਹਨਾਂ ਕੋਲ 15 ਸੀ, ਉਧਰ 20 ਸੀ। ਬਕਾਇਦਾ ਤੌਰ ਤੇ ਵਾਰਡ ਵਾਈਜ਼ ਵੋਟ ਪ੍ਰਕਿਰਿਆ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਕਰਨ ਖੇਰ ਦੀ ਬੀਬੀ ਦੀ ਵੋਟ ਪਵਾਈ ਜਾਂਦੀ ਆ। ਉਹ ਤੋਂ ਬਾਅਦ ਇੱਕ ਵਾਰਡ ਤੋਂ ਲੈ ਕੇ 35 ਵਾਰਡ ਤੱਕ ਵੋਟਾਂ ਪੈਂਦੀਆਂ ਨੇ। ਸੋ ਜਦੋਂ ਸਾਰੇ ਐਮਸੀ ਵੋਟਾਂ ਪਾ ਲੈਂਦੇ ਨੇ, ਉਹ ਤੋਂ ਬਾਅਦ ਬਿਨਾਂ ਏਜੰਟਾਂ ਨੂੰ ਬੁਲਾਇਆ ਅਨਿਲ ਮਸੀਹ ਉਹ ਵੋਟਾਂ ਵਾਲੇ ਨੂੰ ਟੋਕਰੀ 'ਚ ਖਾਲੀ ਕਰ ਲੈਂਦਾ, ਬਾਕਸ 'ਚੋਂ। ਠੀਕ ਹੈ ਜੀ। ਬਿਨਾਂ ਏਜੰਟਾਂ ਨੂੰ ਬੁਲਾਇਆ ਉਹ ਵੋਟਾਂ ਖੋਲ ਕੇ ਸਿੱਧੀਆਂ ਕਰ ਲੈਂਦਾ। ਬਿਨਾਂ ਏਜੰਟਾਂ ਨੂੰ ਬੁਲਾਇਆ ਉਹਦੇ ਪਰ ਦਸਤਖਤ ਸ਼ੁਰੂ ਕਰ ਦਿੰਦਾ ਜੀ। ਤੇ ਇਹ ਦਸਤਖਤ ਵਾਲੀ ਪ੍ਰਕਿਰਿਆ ਨੇੜੇ ਕਰ ਕਰਕੇ ਉਹਦੀ ਲਾਈਵ, ਕਿਉਂਕਿ ਰਿਕਾਰਡਿੰਗ ਹੋ ਰਹੀ ਸੀ, ਉਹ ਨੇੜੇ ਕਰ ਕਰਕੇ ਕਿੰਨਿਆਂ ਚੈਨਲਾਂ ਨੇ ਚਲਾਈ, ਕਿੰਨੇ ਅਦਾਰਿਆਂ ਨੇ ਦਿਖਾਈ, ਤੇ ਇੱਥੋਂ ਤੱਕ ਕਿ ਆਪ ਤੇ ਕਾਂਗਰਸ ਵਾਲਿਆਂ ਨੇ ਵੀ ਉਹ ਵੀਡੀਓ ਜਾਰੀ ਕੀਤੀਆਂ ਜਿਹਦੇ ਵਿੱਚ ਅਨਿਲ ਮਸੀਹ ਦੇ ਹੱਥ ਸ਼ਰੇਆਮ ਕੰਬਦੇ ਦਿਖਦੇ ਨੇ। ਦਸਤਖਤ ਤੋਂ ਬਿਨਾਂ ਵੀ ਉਹਦਾ ਪੈਨ ਇੱਧਰ ਉੱਧਰ ਜਾਂਦਾ ਦਿਖਦਾ। ਸੋ ਇਸ ਲਈ ਭਾਜਪਾ ਨੇ ਚੋਣ ਨਹੀਂ ਜਿੱਤੀ, ਭਾਜਪਾ ਨੇ ਧੱਕੇ ਨਾਲ ਚੋਣ ਜਿੱਤੀ ਹੈ। ਇਹ ਸਿੱਧੇ ਉਹਦੇ ਤੇ ਦੋਸ਼ ਲੱਗ ਰਹੇ ਨੇ ਹੁਣ। ਤੇ ਅਨਿਲ ਮਸੀਹ ਕਹਿੰਦੇ ਨਹੀਂ ਜੀ, ਮੈਂ ਤਾਂ ਵੋਟਾਂ ਦਿਖਾਉਣ ਲਈ ਬੁਲਾਇਆ ਸੀ ਜੀ, ਉਹ ਬੈਲਟ ਪੇਪਰ ਖੋਹਣ ਲੱਗ ਗਏ ਜੀ, ਇਸ ਲਈ ਜੀ ਇਹ ਤਾਂ ਜੀ ਇਹਨਾਂ ਦੇ ਸਾਹਮਣੇ ਹੈ ਜੀ ਗੜਬੜ, ਮੈਂ ਕੁਛ ਗਲਤ ਨਹੀਂ ਕੀਤਾ, ਮੈਂ ਲੋਕਤੰਤਰ ਤਰੀਕੇ ਨਾਲ ਕੀਤਾ। ਸੋ ਉਹਨਾਂ ਵੱਲੋਂ ਇਹ ਬਾਰ-ਬਾਰ ਕਹੀ ਜਾ ਰਹੀ ਹੈ ਗੱਲ। ਪਰ ਤੁਸੀਂ ਕਮਾਲ ਦੀ ਪ੍ਰਕਿਰਿਆ ਦੇਖੋ ਕਿ 16 ਵੋਟ ਨਿਕਲੇ ਭਾਜਪਾ ਦੇ ਉਹਨਾਂ ਕੋਲ, ਜਦੋਂ ਕਿ ਉਹਨਾਂ ਦੇ ਕੋਲ ਆਪਣੇ ਵੋਟ 14 ਤੇ ਇੱਕ ਬੀਬੀ ਵਾਲੇ ਮਿਲਾ ਕੇ 15 ਨਹੀਂ, ਬਿਲਕੁਲ ਸਹੀ ਹੈ। ਤੇ ਦੂਸਰੇ ਪਾਸੇ 20 ਵੋਟ ਨੇ, 20 ਦੇ ਵਿੱਚੋਂ 8 ਰੱਦ ਹੋਏ। ਹੁਣ ਜਿਨ੍ਹਾਂ ਕੋਲ 15 ਵੋਟ ਸੀ ਜੀ, ਉਹਨਾਂ ਦੇ 16 ਨਿਕਲ ਰਹੇ ਨੇ, ਇਹਦਾ ਮਤਲਬ ਉਹਨਾਂ ਦੇ ਵੋਟ ਤਾਂ ਪੂਰੇ ਨੇ, ਉਹਨਾਂ 'ਚ ਤਾਂ ਕੋਈ ਇਨਵੈਲਿਡ ਨਹੀਂ ਹੈ। ਦੂਸਰੇ ਜਿਹੜਿਆਂ ਦਾ ਦਾਅਵਾ ਸੀ ਸਾਡੇ ਕੋਲ 20 ਨੇ, ਉਹਨਾਂ ਦੇ ਤੁਸੀਂ ਕਹਿ ਰਹੇ ਹੋ 12 ਠੀਕ ਨੇ, 8 ਗਲਤ ਨੇ। ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਐਮਸੀ ਇੰਨੇ ਨਲਾਇਕ ਨੇ, ਉਹਨਾਂ ਨੂੰ ਵੋਟ ਪਾਉਣੀ ਨਹੀਂ ਆਈ ਅਜੇ ਤੱਕ ਹਾਊਸ 'ਚ। ਮਤਲਬ ਭਾਜਪਾ ਵਾਲਿਆਂ ਨੂੰ ਵੋਟ ਪਾਉਣੀ ਆਉਂਦੀ ਆ, ਉਹਨਾਂ ਨੂੰ ਵੋਟ ਪਾਉਣੀ ਵੀ ਨਹੀਂ ਆਉਂਦੀ ਜੀ। ਹੁਣ ਇਸ ਤੋਂ ਗਾਂਹ ਵਾਲਾ ਪਹਿਲੂ ਤੇ ਆ ਜਾਓ ਕਿ ਜਦੋਂ ਵੋਟ ਪ੍ਰਕਿਰਿਆ ਪੂਰੀ ਹੋ ਜਾਂਦੀ ਆ, ਉਸ ਤੋਂ ਬਾਅਦ ਦੋਏ ਤਰ੍ਹਾਂ ਦੇ ਏਜੰਟਾਂ ਨੂੰ ਬਿਠਾਉਣਾ ਜ਼ਰੂਰੀ ਹੁੰਦਾ। ਉਹਨਾਂ ਦੀ ਹਾਜ਼ਰੀ ਦੇ ਵਿੱਚ ਵੋਟਾਂ ਦੀ ਗਿਣਤੀ ਹੋਣੀ, ਤੇ ਇਹ ਸਾਰੀ ਪ੍ਰਕਿਰਿਆ ਦੇ ਉੱਤੇ ਸ਼ੱਕੇ ਸ਼ੋਬੇ ਖੜੇ ਹੋਏ। ਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ, ਰਾਹੁਲ ਗਾਂਧੀ ਤੱਕ ਸਾਰੀਆਂ ਦੀਆਂ ਟਿੱਪਣੀਆਂ ਆ ਰਹੀਆਂ ਨੇ। ਭਗਵੰਤ ਮਾਨ ਹੋਰੀ ਕਹਿੰਦੇ ਜੀ FIR ਹੋਣੀ ਚਾਹੀਦੀ ਆ ਕਿ ਲੋਕਤੰਤਰ ਦਾ ਕਤਲ ਕੀਤਾ ਅਨਿਲ ਮਸੀਹ ਨੇ, ਉਹਦੇ ਤੇ FIR ਹੋਣੀ ਚਾਹੀਦੀ ਆ। ਕਿਹਨੂੰ ਕਰਨ ਨੂੰ ਕਹਿ ਰਹੇ ਨੇ FIR? ਕੀ ਉਹ ਚੰਡੀਗੜ੍ਹ ਪੁਲਿਸ ਤੋਂ ਉਮੀਦ ਰੱਖਦੇ ਨੇ, ਚੰਡੀਗੜ੍ਹ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਨੇ ਜਿਹੜਾ ਖੇਡ ਭਾਜਪਾ ਵੱਲੋਂ ਰਿਹਾ ਸੀ? ਹਾਂ, ਜੀ ਤੋਂ ਕੰਮ ਲੈ ਲੈਂਦੇ ਨੇ ਭਗਵੰਤ ਮਾਨ ਜੀ, ਉਹ ਤੋਂ ਕਰਾ ਲੈਣ। ਚੱਕਣ ਗਏ ਸੀ ਦਿੱਲੀ, ਖਹਿਰੇ ਦੇ ਉੱਤੇ ਵੀ ਲਗਾਤਾਰ ਤੁਹਾਡੀ ਪੁਲਿਸ ਪਾ ਰਹੀ ਸੀ ਪਰਚੇ। ਹੁਣ ਮਤਲਬ ਕਿ ਭਾਨੇ ਵਾਲਾ ਮਾਮਲਾ ਵੀ ਸਾਰਿਆਂ ਨੂੰ ਪਤਾ, ਇੱਕ ਤੋਂ ਬਾਅਦ ਇੱਕ 4 ਪਰਚੇ, ਤੇ ਉਸੇ ਪੁਲਿਸ ਤੋਂ ਕਰਾ ਲਓ ਅਨਿਲ ਮਸੀਹ ਤੇ ਵੀ ਪਰਚਾ। ਇਸ ਲਈ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਇਹ ਸਪਸ਼ਟ ਹੋ ਗਿਆ ਕਿ ਭਾਜਪਾ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਜਿੱਤਣ ਦੇ ਲਈ ਹਰ ਹੱਥਕੰਡਾ ਅਪਣਾਇਆ ਤੇ ਅਗਲੇ ਉਸ ਹੱਥਕੰਡਿਆਂ 'ਚ ਕਾਮਯਾਬ ਹੋ ਗਏ। ਕਿਉਂਕਿ ਪ੍ਰਵੀਨ ਜੀ, ਨੈਸ਼ਨਲ ਟੀਵੀ,
ਉਸ ਖੇਤਰ ਦੀਆਂ ਭਾਜਪਾ ਪੱਖੀ ਅਖਬਾਰਾਂ, ਉਹਨਾਂ ਦੇ ਹਾਮੀ ਭਰਨ ਵਾਲਾ ਮੀਡੀਆ ਇਹੀ ਦੱਸ ਰਿਹਾ ਕਿ ਜੀ ਭਾਜਪਾ ਨੂੰ 16 ਵੋਟਾਂ, ਆਪ ਤੇ ਗੱਠਜੋੜ ਨੂੰ 12 ਵੋਟਾਂ, ਸੋ 4 ਵੋਟਾਂ ਨਾਲ ਜੀ ਭਾਜਪਾ ਜਿੱਤ ਗਈ। ਉਹ ਇਹ ਨਹੀਂ ਦੱਸਦੀ ਕਿ 8 ਇਸੇ ਧਿਰ ਦੀਆਂ ਰੱਦ ਹੋਈਆਂ ਤੇ ਰੱਦ ਕੀਤੀਆਂ ਜਾਂ ਹੋਈਆਂ। ਸੋ ਦੇਸ਼ ਭਰ ਦੇ ਵਿੱਚ ਤਾਂ ਇਹ ਸੁਨੇਹਾ ਚਲਾ ਗਿਆ ਨਾ ਕਿ ਗੱਠਜੋੜ ਹਾਰ ਗਿਆ ਜੀ ਤੇ ਉਹ ਜਿੱਤ ਗਏ ਭਾਜਪਾ ਵਾਲੇ। ਜੀ ਹਾਈਪ ਕਿਹਨੇ ਦਿੱਤੀ? ਇਹ ਇੱਕ ਸ਼ਹਿਰ ਦੀ ਚੋਣ ਸੀ, ਬਿਲਕੁਲ ਇੱਕ ਮੇਅਰ ਦੀ ਚੋਣ ਸੀ। ਆਮ ਆਦਮੀ ਪਾਰਟੀ ਨੇ ਇਸ ਨੂੰ ਹਾਈਪ ਦਿੱਤੀ ਕਿ ਜੀ ਇਹ ਇੰਡੀਆ ਗੱਠਜੋੜ ਦੀ ਪਹਿਲੀ ਜਿੱਤ ਹੋਊਗੀ, ਇੰਡੀਆ ਗੱਠਜੋੜ ਇੱਥੋਂ ਜਿੱਤਣ ਲਈ ਸ਼ੁਰੂਆਤ ਕਰੂਗਾ। ਸੋ ਉਸ ਨੂੰ ਨੈਸ਼ਨਲ ਮੁੱਦਾ ਬਣਾਇਆ। ਭਾਜਪਾ ਇਸ ਮਾਮਲੇ ਦੇ ਵਿੱਚ ਰਾਜਨੀਤੀ ਦੇ ਵਿੱਚ ਕਿਸੇ ਹੱਦ ਤੱਕ ਵਿਗੜਨ ਲਈ ਤਿਆਰ ਰਹਿੰਦੀ ਹੈ ਕਿ ਉਹਨਾਂ ਦਾ ਸੁਨੇਹਾ ਇਹ ਜਾਣਾ ਚਾਹੀਦਾ ਜਿੱਤੇ ਬਸ। ਤੇ ਇਹ ਸੁਨੇਹਾ ਲੱਗਦਾ ਸੀ ਕਿ ਜੇਕਰ ਇਹ ਸੁਨੇਹਾ ਗਿਆ ਕਿ ਹਾਂ ਜੀ ਇੰਡੀਆ ਗੱਠਜੋੜ ਜਿੱਤ ਗਿਆ ਤੇ ਭਾਜਪਾ ਹਾਰ ਗਈ, ਇਹਦਾ ਅਸਰ 2024 ਦੀਆਂ ਚੋਣਾਂ ਤੇ ਚਾਹੇ ਨਾ ਮਾਤਰੇ ਪਵੇ ਪਰ ਪੈ ਜਾਣਾ ਕਹਿੰਦੇ। ਇਸ ਲਈ ਉਹ ਕਹਿੰਦੇ ਕਿ ਇੱਥੋਂ ਹੀ ਅਸੀਂ ਜਿੱਤਦਾ ਅਸੀਂ ਵੀ ਸੁਨੇਹਾ ਦੇਣਾ। ਉਹਨਾਂ ਨੇ ਫਿਰ ਮਸੀਹ ਨੂੰ ਮਸੀਹਾ ਬਣਾ ਕੇ ਵਰਤ ਲਿਆ ਤੇ ਨਾਲ ਮਸੀਹ ਉਸੇ ਤਰ੍ਹਾਂ ਭੁਗਤਿਆ। ਪਰ ਪ੍ਰਵੀਨ ਜੀ ਇਸ ਪਹਿਲੂ ਤੇ ਇੱਕ ਵੱਡਾ ਸਵਾਲ ਖੜਾ ਹੈ ਕਿ ਕੀ ਇਸ ਪ੍ਰਕਿਰਿਆ ਬਾਰੇ ਹੁਣ ਮੁੜ ਕੇ ਸੋਚਣ ਦੀ ਲੋੜ ਹੈ ਜਾਂ ਨਹੀਂ, ਕਿ ਕੀ ਇਹ ਚੋਣ ਪ੍ਰਕਿਰਿਆ ਸਹੀ ਹੈ ਜਾਂ ਨਹੀਂ। ਜਦੋਂ ਇੱਕ ਧਿਰ ਕੋਲ ਸਪਸ਼ਟ ਦਿਖਦੇ ਨੇ ਕਿ 20 ਹੈਗੇ ਨੇ, ਦੂਜੀ ਧਿਰ ਕੋਲ ਹੈਗੇ ਹੀ 15 ਨੇ, ਤੇ ਫਿਰ ਇਹ ਵੋਟਾਂ ਦੀ ਕੀ ਅਹਿਮੀਅਤ ਰਹਿੰਦੀ ਆ। ਸੋ ਇੱਕ ਨਿਯਮ ਬਣਿਆ ਵਾ, ਇਸ ਲਈ ਇਸੇ ਤਰ੍ਹਾਂ ਪ੍ਰਕਿਰਿਆ ਚੱਲਦੀ ਆ। ਪਰ ਮੈਨੂੰ ਲੱਗਦਾ ਉਹਦੇ ਉੱਤੇ ਗੌਰ ਕਰਨ ਦੀ ਲੋੜ ਹੈਗੀ ਆ ਪ੍ਰਵੀਨ ਜੀ। ਬਿਲਕੁਲ। ਤੇ ਜਿਹੜੇ ਲੋਕ ਸੈਲੀਬ੍ਰੇਟ ਕਰ ਰਹੇ ਆ ਨਾ ਸ਼ਰਮਾ ਜੀ ਇਹਨਾਂ ਚੀਜ਼ਾਂ ਨੂੰ, ਉਹ ਜੇ ਕੱਲ ਨੂੰ ਕੋਈ ਇਹਨਾਂ ਤੇ ਕੋਈ ਪੁਲਿਸ ਗਲਤ ਪਰਚਾ ਪਾ ਦੇਵੇ ਤਾਂ ਉਹਨਾਂ ਨੂੰ ਕੋਈ ਮਲਾਲ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਤਾਂ ਗੈਰ ਸੰਵਿਧਾਨਕ ਗੈਰ ਕਾਨੂੰਨੀ ਚੀਜ਼ਾਂ ਨੂੰ ਹਜ਼ਮ ਕਰਨਾ ਸਿੱਖਿਆ ਨਾ, ਤੇ ਹੁਣ ਆਪਣੇ ਨਾਲ ਜੋ ਦੂਜਿਆਂ ਵਾਰੀ ਅਸੀਂ ਸਾਡਾ ਹਾਜ਼ਮਾ ਵੱਧਦਾ ਜਦੋਂ ਕੁਛ ਵੀ ਗੈਰ ਹੁੰਦਾ, ਗੈਰ ਕਾਨੂੰਨ ਗੈਰ ਸੰਵਿਧਾਨਕ ਕੁਛ ਵੀ ਗੈਰ ਸਮਾਜੀ ਹੁੰਦਾ। ਪਰ ਆਪਦੇ ਵਾਰੀ ਅਸੀਂ ਕਹਿੰਦੇ ਕਿ ਨਹੀਂ, ਸਾਡੇ ਵਾਰੀ ਤਾਂ ਜੋ ਕਨਸਟੀਟਿਊਸ਼ਨਲ ਹੈਗੀਆਂ ਨੇ ਚੀਜ਼ਾਂ, ਜੋ ਜਿਹੜੀਆਂ ਰਾਈਟਸ ਸਾਨੂੰ ਮਿਲੇ ਨੇ ਉਹਨਾਂ ਦੇ ਅਕੋਰਡਿੰਗ ਹੋਣਾ ਚਾਹੀਦਾ। ਅਗਲੀ